ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 21 ਅਗਸਤ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਦੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਕੱਲ੍ਹ ਸ਼ਨੀਵਾਰ ਨੂੰ ਟਰਕੀ ਦੇ ਇੱਕ ਸ਼ਹਿਰ ਗੈਜ਼ੀਅਨਟੈਪ ਦੇ ਵਿੱਚ ਚੱਲ ਰਹੀ ਇੱਕ ਵਿਆਹ ਦੀ ਪਾਰਟੀ ਦੇ ਉੱਤੇ ਇੱਕ ਸੁਸਾਈਡ ਬੰਬਰ ਨੇ ਹਮਲਾ ਕੀਤਾ, ਜਿਸ ਦੇ ਵਿੱਚ ਕਿ 51 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹ ਸੁਸਾਈਡ ਬੰਬਰ ਦੀ ਉਮਰ 12 ਤੋਂ 14 ਸਾਲ ਦੀ ਸੀ। ਟਰਕੀ ਦੇ ਵਿੱਚ ਇਸ ਸਾਲ ਹੋਈਆਂ ਕਈ ਅੱਤਵਾਦੀ ਘਟਨਾਵਾਂ ਦੇ ਵਿੱਚੋਂ ਕੱਲ੍ਹ ਹੋਈ ਇਹ ਘਟਨਾ ਸਭ ਤੋਂ ਖੂੰਖਾਰ ਘਟਨਾ ਸੀ। ਇਸ ਹਮਲੇ ਦੇ ਵਿੱਚ ਤਕਰੀਬਨ 70 ਲੋਕ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਹਨ ਅਤੇ 17 ਲੋਕਾਂ ਨੂੰ ਬਹੁਤ ਜ਼ਿਆਦਾ ਗੰਭੀਰ ਸੱਟਾਂ ਵੱਜੀਆਂ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਵੀ ਇੱਥੇ ਇੱਕ ਸੁਸਾਈਡ ਬੰਬਰ ਨੇ ਅਟੈਕ ਕੀਤਾ ਸੀ, ਜਿਸ ਦੇ ਵਿੱਚ 100 ਲੋਕ ਮਾਰੇ ਗਏ ਸਨ। ਟਰਕੀ, ਜੋ ਕਿ ਤਖਤਾ ਪਲਟ ਦੀ ਸਥਿਤੀ ਤੋਂ ਬਾਹਰ ਨਿਕਲ ਹੀ ਰਿਹਾ ਸੀ, ਉੱਥੇ ਹੋਏ ਇਸ ਬੰਬ ਧਮਾਕੇ ਨੇ ਕਾਫੀ ਟੈਨਸ਼ਨਸ ਪੈਦਾ ਕਰ ਦਿੱਤੀਆਂ ਹਨ। ਅਮਰੀਕਾ, ਰਸ਼ੀਆ ਅਤੇ ਹੋਰ ਕਈ ਰਾਸ਼ਟਰ ਪ੍ਰਮੁੱਖਾਂ ਨੇ ਇਸ ਹਮਲੇ ਦੇ ਉੱਤੇ ਦੁੱਖ ਪ੍ਰਗਟ ਕੀਤਾ। ਦੱਸਿਆ ਜਾ ਰਿਹਾ ਕਿ ਮਰਨ ਵਾਲਿਆਂ ਦੇ ਵਿੱਚ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਔਰਤਾਂ ਅਤੇ ਬੱਚੇ ਸ਼ਾਮਿਲ ਸਨ। ਸੋਮਾਲੀਆ ਦੇ ਵਿੱਚ ਵੀ ਹੋਏ ਇੱਕ ਬੰਬ ਬਲਾਸਟ ਦੇ ਵਿੱਚ 23 ਲੋਕ ਮਾਰੇ ਗਏ ਹਨ। ਦੱਸਿਆ ਜਾ ਰਿਹਾ ਕਿ 2 ਸੁਸਾਈਡ ਕਾਰ ਬੰਬਰਸ ਨੇ ਸੋਮਾਲੀਆ ਦੇ ਵਿੱਚ ਇੱਕ ਸਰਕਾਰੀ ਬਿਲਡਿੰਗ ਨੂੰ ਆ ਕੇ ਟੱਕਰ ਮਾਰੀ, ਜਿਸ ਦੇ ਵਿੱਚ 23 ਲੋਕਾਂ ਦੀ ਮੌਤ ਹੋ ਗਈ। ਇਸ ਦੇ ਵਿੱਚ ਮਰਨ ਵਾਲੇ ਜ਼ਿਆਦਾਤਰ ਸਟੂਡੈਂਟ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਉੱਥੋਂ ਦੇ ਅੱਤਵਾਦੀ ਗਰੁੱਪ ਅਲ ਸ਼ਬਾਬ ਨੇ ਲਈ ਹੈ। ਸੋਮਾਲੀਆ ਦੇ ਵਿੱਚ ਅਲ ਸ਼ਬਾਬ ਆਪਣੀਆਂ ਜੜ੍ਹਾਂ ਕਾਫੀ ਡੂੰਘੀਆਂ ਫੈਲਾ ਕੇ ਬੈਠਾ ਹੈ ਅਤੇ ਸਮੇਂ-ਸਮੇਂ ਤੇ ਇਹ ਉੱਥੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਰਾਕ ਦੇ ਵਿੱਚ ਅੱਜ 36 ਲੋਕਾਂ ਨੂੰ ਇੱਕ ਸਾਥ ਫਾਂਸੀ ਦਿੱਤੀ ਗਈ। 2014 ਦੇ ਵਿੱਚ ਆਈਸਿਸ ਕੰਟਰੋਲਡ ਟੈਰੀਟਰੀ ਦੇ ਵਿੱਚ ਜਿਨ੍ਹਾਂ ਲੋਕਾਂ ਨੇ 1700 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਉਹਨਾਂ ਨੂੰ ਅੱਜ ਅਲਹੂਤ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਹੈ। ਉੱਥੋਂ ਦੇ ਗਵਰਨਰ ਨਸੀਰੀ ਨੇ ਦੱਸਿਆ ਕਿ ਇਨ੍ਹਾਂ ਆਈਸਿਸ ਦੇ ਅੱਤਵਾਦੀਆਂ ਨੂੰ ਫਾਂਸੀ ਉਹਨਾਂ ਲੋਕਾਂ ਦੇ ਸਾਹਮਣੇ ਦਿੱਤੀ ਗਈ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਉਸ ਸਮੇਂ ਆਈਸਿਸ ਨੇ ਮਾਰ ਦਿੱਤੇ ਸਨ। ਗਵਰਨਰ ਨਸੀਰੀ ਨੇ ਇਸ ਮੌਕੇ ਦੇ ਉੱਤੇ ਇਹ ਵੀ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋਰ ਫਾਂਸੀਆਂ ਵੀ ਦਿੱਤੀਆਂ ਜਾਣਗੀਆਂ। ਐਲਬਾਮਾ ਦੇ ਵਿੱਚ ਹੋਈ ਇੱਕ ਮਾਸ ਕਿਲਿੰਗ ਦੇ ਵਿੱਚ 27 ਸਾਲ ਦੇ ਇੱਕ ਵਿਅਕਤੀ ਨੇ 5 ਲੋਕਾਂ ਨੂੰ ਮਾਰ ਦਿੱਤਾ, ਜਿਸ ਦੇ ਵਿੱਚ ਕਿ ਇੱਕ ਪ੍ਰੈਗਨੈਂਟ ਔਰਤ ਵੀ ਸ਼ਾਮਿਲ ਸੀ। ਮੋਬਿਲ ਸ਼ੈਰਿਫ ਆਫਿਸ ਨੇ ਇਨ੍ਹਾਂ 5 ਵਿਕਟਿਮਸ ਦੀ ਪਛਾਣ ਰੋਬਰਟ ਲੀ ਬਰਾਊਨ, ਚੈਲਸੀ ਮੈਰੀ ਰੀਡ, ਜਸਟਿਨ ਕੈਲਿਬ ਰੀਡ, ਜੋਸਫ ਐਡਮ ਟਰਨਰ ਅਤੇ ਸ਼ੈਨਨ ਮਲੀਸਾ ਰੈਂਡਲ ਦੇ ਨਾਮਾਂ ਨਾਲ ਕੀਤੀ ਹੈ। ਦੱਸਿਆ ਜਾ ਰਿਹਾ ਕਿ ਐਲਬਾਮਾ ਦੇ ਸ਼ਹਿਰ ਸਿਟਰਨੌਲੇ ਦੇ ਵਿੱਚ ਇੱਕ ਘਰ ਦੇ ਵਿੱਚ ਇਨ੍ਹਾਂ 5 ਦੀ ਲਾਸ਼ਾਂ ਮਿਲੀਆਂ। ਡੈਰਿਕ ਰਿਆਨ ਡੀਅਰਮੈਨ ਨਾਮ ਦੇ ਇਸ ਵਿਅਕਤੀ ਨੇ ਬਾਅਦ ਦੇ ਵਿੱਚ ਗ੍ਰੀਨ ਕਾਉਂਟੀ ਦੇ ਸ਼ੈਰਿਫ ਆਫਿਸ ਮਿਸੀਸਿਪੀ ਦੇ ਵਿੱਚ ਸਰੈਂਡਰ ਕਰ ਦਿੱਤਾ। ਇਸ ਦੇ ਉੱਤੇ 6 ਲੋਕਾਂ ਦੀ ਮੌਤ ਦੇ ਚਾਰਜਸ ਲਾਏ ਗਏ ਹਨ। ਐਲਬਾਮਾ ਦੇ ਵਿੱਚ ਕਿਸੇ ਵੀ ਮੰਥ ਦੀ ਪ੍ਰੈਗਨੈਂਸੀ ਦੇ ਉੱਤੇ ਫੀਟਲ ਹੋਮਿਸਾਈਡ ਲਾਅ ਲਾਗੂ ਹੁੰਦਾ ਹੈ, ਕਿਉਂਕਿ ਉਹ ਮਹਿਲਾ 5 ਮਹੀਨਿਆਂ ਦੀ ਪ੍ਰੈਗਨੈਂਟ ਸੀ। ਇਸ ਲਈ ਇਸ ਦੇ ਉੱਤੇ ਹੁਣ 6 ਲੋਕਾਂ ਦੀ ਜਾਨ ਲੈਣ ਦਾ ਮੁਕੱਦਮਾ ਚੱਲੇਗਾ। ਦੱਸਿਆ ਜਾ ਰਿਹਾ ਕਿ ਪੁਲਿਸ ਛੇਤੀ ਹੀ ਇਸ ਨੂੰ ਐਲਬਾਮਾ ਦੇ ਵਿੱਚ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ 1-2 ਦਿਨ ਦੇ ਅੰਦਰ ਇਸ ਨੂੰ ਐਲਬਾਮਾ ਦੇ ਅੰਦਰ ਲਿਆ ਕੇ ਇਸ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਸਦਰਨ ਕੈਲੀਫੋਰਨੀਆ ਦੇ ਵਿੱਚ ਸੈਨ ਬਰਨਾਰਡੀਨੋ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲੱਗੀ ਅੱਗ ਕਾਰਨ ਪਿਛਲੇ 5 ਦਿਨਾਂ ਤੋਂ ਘਰ ਖਾਲੀ ਕਰਵਾਏ ਜਾ ਰਹੇ ਸਨ ਅਤੇ ਲੋਕ ਆਪਣੇ ਘਰਾਂ ਤੋਂ ਦੂਰ ਰਹਿ ਰਹੇ ਸਨ। ਅਧਿਕਾਰੀਆਂ ਨੇ ਹੁਣ ਇਵੈਕੂਏਸ਼ਨ ਆਰਡਰਸ ਨੂੰ ਵਾਪਸ ਲੈ ਲਿਆ ਹੈ ਅਤੇ ਹੁਣ
ਲੋਕ ਆਪਣੇ ਘਰਾਂ ਨੂੰ ਪਰਤ ਸਕਦੇ ਹਨ। ਇਸ ਲੱਗੀ ਅੱਗ ਦੇ ਕਾਰਨ ਲਗਭਗ 82,000 ਲੋਕ ਆਪਣੇ ਘਰ ਤੋਂ ਦੂਰ ਰਹਿ ਰਹੇ ਸਨ। ਕੁਝ ਲੋਕਾਂ ਦੇ ਘਰ ਬੁਰੀ ਤਰ੍ਹਾਂ ਇਸ ਅੱਗ ਦੇ ਨਾਲ ਸੜ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ 105 ਘਰਾਂ ਨੂੰ ਅਤੇ 216 ਹੋਰ ਬਿਲਡਿੰਗਸ ਨੂੰ ਅੱਗ ਨੇ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਵਿੱਚ ਇਹ ਬਚਾਵ ਰਿਹਾ ਕਿ ਇਹ ਅੱਗ ਜ਼ਿਆਦਾ ਭੀੜ ਵਾਲੇ ਇਲਾਕਿਆਂ ਦੇ ਵਿੱਚ ਨਹੀਂ ਫੈਲੀ, ਨਹੀਂ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਕਈ ਸਾਰੇ ਲੋਕਾਂ ਨੂੰ ਆਪਣੇ ਘਰ ਵਾਪਸ ਆ ਕੇ ਹੁਣ ਮੁੜ ਦੁਬਾਰਾ ਜ਼ਿੰਦਗੀ ਸ਼ੁਰੂ ਕਰਨ ਦੇ ਵਿੱਚ ਕਾਫੀ ਵਕਤ ਲੱਗੇਗਾ। ਨਿਊ ਮੈਕਸੀਕੋ ਦੇ ਵਿੱਚ ਇੱਕ ਪੁਲਿਸ ਅਫਸਰ ਜੋ ਕਿ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਸ਼ੂਟਿੰਗ ਦੇ ਦੌਰਾਨ ਮਾਰਿਆ ਗਿਆ ਸੀ, ਉਸ ਨੂੰ ਸਨਮਾਨ ਦੇਣ ਦੇ ਲਈ ਹਜ਼ਾਰਾਂ ਲੋਕ ਸੜਕ ਦੇ ਉੱਤੇ ਉਤਰ ਆਏ। ਨਿਊ ਮੈਕਸੀਕੋ ਦੇ ਲੋਕ ਉਸ ਨੂੰ ਉਸ ਪੁਲਿਸ ਅਫਸਰ ਦੇ ਤੌਰ ਦੇ ਉੱਤੇ ਯਾਦ ਕਰਦੇ ਹਨ ਜਿਸ ਨੇ ਕਿ ਬਿਨਾਂ ਥੱਕੇ ਆਪਣੀ ਡਿਊਟੀ ਪੂਰੀ ਕੀਤੀ। ਪੁਲਿਸ ਅਫਸਰ ਹੋਜ਼ੇ ਸ਼ਵੇਜ ਜੋ ਕਿ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਹਮੇਸ਼ਾ ਕਰਦਾ ਸੀ, ਉਸ ਦੀ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਇੱਕ ਸ਼ੂਟਿੰਗ ਦੀ ਘਟਨਾ ਦੇ ਦੌਰਾਨ ਮੌਤ ਹੋ ਗਈ ਸੀ। ਉਸ ਨੂੰ 12 ਅਗਸਤ ਨੂੰ ਗੋਲੀ ਵੱਜੀ ਸੀ ਅਤੇ ਬਾਅਦ ਦੇ ਵਿੱਚ ਟੈਕਸਸ ਦੇ ਐਲ ਪਾਸੋ ਹਸਪੀਟਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ। 9 ਸਾਲ ਦੀ ਬੱਚੀ ਅਸ਼ਦੀਪ ਕੌਰ ਜਿਸ ਦਾ ਕਿ ਨਿਊਯਾਰਕ ਦੇ ਵਿੱਚ ਬੀਤੇ ਦਿਨੀ ਕਤਲ ਹੋ ਗਿਆ ਸੀ, ਉਸ ਦੀ ਬੋਡੀ ਉਸ ਦੇ ਘਰ ਬਾਥਟੱਬ ਦੇ ਵਿੱਚ ਪੁਲਿਸ ਨੂੰ ਮਿਲੀ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਉਸ ਦੀ ਸੌਤੇਲੀ ਮਾਂ ਸ਼ੈਡਾਈ ਆਰਗੂ ਨੂੰ ਗ੍ਰਿਫਤਾਰ ਕੀਤਾ ਹੈ। ਖਬਰਾਂ ਦੇ ਮੁਤਾਬਿਕ ਅਸ਼ਦੀਪ ਕੌਰ 1 ਮਹੀਨਾ ਪਹਿਲਾਂ ਹੀ ਇੰਡੀਆ ਤੋਂ ਅਮਰੀਕਾ ਦੇ ਵਿੱਚ ਆਈ ਸੀ ਅਤੇ ਇੱਥੇ ਆ ਕੇ ਉਹ ਆਪਣੀ ਕਜ਼ਨ ਦੇ ਕੋਲ ਰਹਿ ਰਹੀ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਸੌਤੇਲੀ ਮਾਂ ਦੇ ਕੋਲ ਜਾਣਾ ਨਹੀਂ ਚਾਹੁੰਦੀ ਸੀ, ਪਰ ਜਦੋਂ ਉਹ ਉਸ ਨੂੰ ਉਸ ਦੀ ਸੌਤੇਲੀ ਮਾਂ ਦੇ ਘਰ ਛੱਡ ਕੇ ਆਏ ਤਾਂ ਉਸ ਤੋਂ ਬਾਅਦ ਉਸ ਦੀ ਉੱਥੇ ਮੌਤ ਹੋ ਗਈ। 5 ਅਗਸਤ ਨੂੰ ਸ਼ੁਰੂ ਹੋਇਆ ਖੇਡ ਮੇਲਾ ਰੀਓ ਓਲੰਪਿਕਸ 2016 ਉਸ ਦੀ ਅੱਜ ਪੂਰੇ ਧੂਮਧਾਮ ਤਰੀਕੇ ਦੇ ਨਾਲ ਸਮਾਪਤੀ ਹੋ ਗਈ। ਹੁਣ ਅਗਲੀਆਂ ਓਲੰਪਿਕਸ 2020 ਦੇ ਵਿੱਚ ਟੋਕੀਓ ਦੇ ਵਿੱਚ ਹੋਣਗੀਆਂ। ਇਹ ਓਲੰਪਿਕਸ ਆਪਣੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਗੇਮਸ ਦੇ ਦੌਰਾਨ ਵੀ ਕਾਫੀ ਵਿਵਾਦ ਦੇ ਵਿੱਚ ਰਹੀਆਂ, ਚਾਹੇ ਉੱਥੇ ਪਲੇਅਰਾਂ ਦਾ ਰਹਿਣ ਸਹਿਣ ਦਾ ਤਰੀਕਾ ਹੋਵੇ, ਚਾਹੇ ਪਲੇਅਰ ਜਾਂ ਫਿਰ ਆਏ ਟੂਰਿਸਟ ਦੀ ਸੁਰੱਖਿਆ ਦਾ ਮਾਮਲਾ ਹੋਵੇ। ਅੱਜ ਬਾਸਕਟਬਾਲ ਦੇ ਹੋਏ ਫਾਈਨਲ ਮੁਕਾਬਲੇ ਦੇ ਵਿੱਚ ਯੂਨਾਈਟਿਡ ਸਟੇਟਸ ਨੇ ਸਰਬੀਆ ਨੂੰ 96 ਦੇ ਮੁਕਾਬਲੇ 66 ਪੁਆਇੰਟਾਂ ਦੇ ਨਾਲ ਹਰਾ ਕੇ 골ਡ ਮੈਡਲ ਜਿੱਤ ਲਿਆ। ਵਾਲੀਬਾਲ ਦੇ ਹੋਏ ਫਾਈਨਲ ਮੁਕਾਬਲੇ ਦੇ ਵਿੱਚ ਬ੍ਰਾਜ਼ੀਲ ਨੇ ਇਟਲੀ ਨੂੰ ਹਰਾ ਕੇ 골ਡ ਮੈਡਲ ਜਿੱਤਿਆ। ਮੈਡਲ ਟੈਲੀ ਦੇ ਉੱਤੇ ਯੂਐਸ ਨੇ ਇਸ ਵਾਰ ਫਿਰ ਟੌਪ ਕਰਦੇ ਹੋਏ 46 골ਡ ਮੈਡਲ ਜਿੱਤੇ, 37 ਸਿਲਵਰ ਅਤੇ 38 ਬ੍ਰੌਂਜ ਮੈਡਲ ਸਮੇਤ ਕੁੱਲ 121 ਮੈਡਲ ਯੂਐਸ ਨੇ ਜਿੱਤੇ। ਦੂਸਰੇ ਨੰਬਰ ਦੇ ਉੱਤੇ ਇਸ ਵਾਰ ਗ੍ਰੇਟ ਬ੍ਰਿਟੇਨ ਰਿਹਾ ਜਿਸ ਦੇ ਕੋਲ 27 골ਡ ਮੈਡਲ, 23 ਸਿਲਵਰ, 17 ਬ੍ਰੌਂਜ ਅਤੇ ਕੁੱਲ ਇਹਨਾਂ ਦੇ ਮੈਡਲ ਦੀ ਸੰਖਿਆ 67 ਰਹੀ। ਚਾਈਨਾ ਇਸ ਵਾਰ ਦੂਸਰੇ ਪਾਏਦਾਨ ਤੋਂ ਖਿਸਕ ਕੇ ਤੀਸਰੇ ਦੇ ਉੱਤੇ ਜਾ ਪਹੁੰਚਿਆ ਅਤੇ ਇਸ ਦੇ ਕੋਲ 26 골ਡ ਮੈਡਲ, 18 ਸਿਲਵਰ, 26 ਬ੍ਰੌਂਜ ਸਮੇਤ ਕੁੱਲ 70 ਮੈਡਲ ਸੰਖਿਆ ਰਹੀ। ਯੂਰਪੀਅਨ ਦੇਸ਼ਾਂ ਦਾ ਇਸ ਓਲੰਪਿਕਸ ਦੇ ਵਿੱਚ ਕਾਫੀ ਦਬਦਬਾ ਰਿਹਾ। ਚੌਥੇ 5ਵੇਂ ਨੰਬਰ ਦੇ ਉੱਤੇ ਯੂਰਪੀਅਨ ਦੇਸ਼ ਬਣੇ ਰਹੇ ਅਤੇ ਉਸ ਤੋਂ ਬਾਅਦ ਟੌਪ 10 ਦੇ ਵਿੱਚ 5 ਯੂਰਪੀਅਨ ਦੇਸ਼ ਰਹੇ। ਇਸ ਹੋਈ ਓਲੰਪਿਕਸ ਦੇ ਵਿੱਚ ਕਈ ਰਿਕਾਰਡ ਵੀ ਟੁੱਟੇ ਅਤੇ ਕਈ ਮਹਾਨ ਓਲੰਪਿਕਸ ਪਲੇਅਰ ਦੀ ਇਹ ਆਖਰੀ ਓਲੰਪਿਕਸ ਵੀ ਮੰਨੀ ਗਈ ਜਿਸ ਦੇ ਵਿੱਚ ਮਾਈਕਲ ਫੈਲਪਸ, ਹੁਸੈਨ ਬੋਲਟ ਸ਼ਾਮਿਲ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 58 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਸਟਾਕਟਨ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟ੍ਰੇਸੀ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਮੋਡੈਸਟੋ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 66 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 73 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਟਰਕੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸੈਟਲ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 67 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਨਿਊਯਾਰਕ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ।
ਕੈਨੇਡਾ ਟੋਰਾਂਟੋ ਦੇ ਵਿੱਚ 23 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 32 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 18 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 20 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 27 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 14 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 24 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 23 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 27 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦਵਾਂਗੇ ਜੀ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।